करना है, अखीरले 10 ने जी, पर आने वाले टाइम च जे इस तो इंस्पायर हो के महान भारत दियां महान खूबियां साढ़े कोई दर्शकों ने होर लिखने वीरां भैणां ने भी ਲੱਭੀਆਂ ਨੇ ਤੇ ਅਸੀਂ ਜ਼ਰੂਰ ਉਹਨਾਂ ਨੂੰ शेयर ਸ਼ਾਮਿਲ करांगे ਕਰਾਂਗੇ। जी डॉक्टर साहब साडे फेसबुक मैसेज उपर उपजीत सिंह सिडनी ने लिखिया है ते ਉਹ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੰਡੀਆ ਦੀ ਵਨ ਲਾਈਨਰ ਲਿਸਟ ਵਿੱਚ ਇੱਕ ਵਨ ਲਾਈਨਰ ਮੇਰੇ ਵੱਲੋਂ ਵੀ ਸ਼ਾਮਲ ਕਰ ਲਓ। ਜ਼ਰੂਰ। तो मैं ਤੁਹਾਡੇ ਨਾਲ ਸਾਂਝਾ ਕਰਨ ਲਈ ਬਹੁਤ ਕਾਲਾ ਹਾਂ। ਭਾਰਤ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ 1000 ਸਾਲਾਂ 'ਚ ਕਿਸੇ ਮੁਲਕ ਤੇ ਧਾਵਾ ਨਹੀਂ ਬੋਲਿਆ। ਇਹਦੇ ਲਈ ਇਹ ਵਨ ਲਾਈਨਰ ਹੈ। ਭਾਰਤ ਨੇ ਪਿਛਲੇ 1000 ਸਾਲਾਂ 'ਚ ਕਦੇ ਕਿਸੇ ਮੁਲਕ ਤੇ ਹਮਲਾ ਨਹੀਂ ਕੀਤਾ, ਪਰ 15 ਅਗਸਤ 1947 ਤੋਂ ਹਰ ਇੱਕ ਸਾਲ ਘੱਟ ਗਿਣਤੀਆਂ ਤੇ ਹਮਲੇ ਕਰਨ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਗਵਾਇਆ। ਸਤਿਕਾਰ ਸਾਹਿਬ, ਰੱਬ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਜੀ ਡਾਕਟਰ ਦੇਖ ਲਓ। ਦੇਖੋ ਜੀ, ਇਹਨਾਂ ਦਾ ਸਿਡਨੀ ਨਿਵਾਸੀ ਉਪਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਬਿਲਕੁਲ ਕਿਹਾ ਵੀ 1000 ਸਾਲ ਉਹਨਾਂ ਨੇ ਧਾਵਾ ਨਹੀਂ ਕੀਤਾ ਹੈ, ਪਰ 67 ਸਾਲ ਜਦੋਂ ਦੀ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ, 1000 ਸਾਲ ਤਾਂ ਜੁੱਤੀਆਂ ਖਾਧੀਆਂ ਜੀ। ਤੇ ਇਹਨਾਂ ਨੇ ਕੋਈ ਦਿਨ ਵੀ ਐਸਾ ਨਹੀਂ ਜਾਣ ਦਿੱਤਾ ਜਿੱਦਣ ਕਿ ਇਹਨਾਂ ਨੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਨਾ ਬਣਾਇਆ ਹੋਏ। ਉਹ ਕਾਨੂੰਨੀ ਤੌਰ ਤੇ ਹੋਏ, ਉਹ ਸਕੂਲਾਂ 'ਚ ਪੜ੍ਹਦੇ ਸਾਡੇ ਬੱਚੇ ਬੱਚੀਆਂ ਹੋਣ ਘੱਟ ਗਿਣਤੀਆਂ ਦੇ, ਅਸੀਂ ਉਹਨਾਂ ਸਕੂਲਾਂ 'ਚੋਂ ਹੀ ਨਿਕਲੇ ਔਰ ਅਸੀਂ ਦੇਖਿਆ ਵੀ ਕਿਸ ਲੈਵਲ ਦੀ ਇੱਥੇ ਤਾਂ ਮਾੜਾ ਮੋਟਾ ਹੁੰਦਾ ਹੈ, ਬੜੇ ਸਰਵੇ ਹੋ ਰਹੇ ਨੇ, ਬੁਲਿੰਗ ਕੀ ਹੈ, ਵਰਕਸ਼ਾਪਸ ਲੱਗਦੀਆਂ ਨਾ ਹੋਏ, ਬੁਲਿੰਗ ਕੀ ਹੈ। ਤੇ ਜਿਹੜਾ ਕ੍ਰਾਈਟੇਰੀਆ ਇੱਥੇ ਹੈ, ਜੇ ਅਸੀਂ ਯਾਦ ਕਰੀਏ ਕਿ ਵੀ ਕਿਸ ਕਿਸਮ ਦਾ ਵਰਤਾਰਾ ਜਿਹੜਾ ਸਿੱਖਾਂ ਦੇ ਬੱਚਿਆਂ ਨਾਲ ਬੱਚੀਆਂ ਨਾਲ ਜਾਂ ਜਿਹੜੇ ਜੋਕ ਸੀ ਔਰ ਦੂਜਾ ਸੀ, ਤੇ ਹਰ ਰੋਜ਼ ਹੀ ਬੁਲਿੰਗ ਦਾ ਸਾਨੂੰ ਨਜ਼ਰ ਆਏਗਾ ਵੀ ਬੁਲਿੰਗ ਹੋਈ ਹੈ ਜੀ। ਔਰ ਜਿਹੜੀਆਂ ਹੁਣ ਤਾਂ ਡਾਇਰੈਕਟ ਅਟੈਕ ਨੇ ਉਹ ਸਿੱਖਾਂ ਤੇ ਹੋਣ, ਸਾਡੀ ਤਾਂ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰਕੇ ਇੱਕ ਪੀੜ੍ਹੀ ਮੁਕਾ ਦਿੱਤੀ ਹੈ। ਮੁਸਲਮਾਨਾਂ ਦਾ ਕੀ ਹਾਲ ਕੀਤਾ ਹੈ, ਈਸਾਈਆਂ ਦੇ ਉਹਨਾਂ ਦੇ ਚਰਚ ਢੱਟ ਰਹੇ ਨੇ ਔਰ ਦੂਜੇ ਬਿਲਕੁਲ ਇਹਨਾਂ ਨੇ ਠੀਕ ਹੈ। ਅਖੀਰਲੇ ਜਿਹੜੇ 10 ਮਹਾਨ ਭਾਰਤ ਦੇ ਮਹਾਨ ਜਿਹੜੇ ਲੱਛਣ ਨੇ ਜੀ। ਇਨ ਇੰਡੀਆ ਐਨੀ ਟਾਈਮ ਇਜ਼ ਏ ਟੀ ਟਾਈਮ। ਅੱਧੀ ਰਾਤ ਤੁਸੀਂ ਪਹੁੰਚੋ, ਚਾਹ ਪੀਓਗੇ? ਉਹ ਵੀ ਕਹਿੰਦੇ ਧਰ ਲਓ ਜੀ, ਰੋਟੀ ਬਾਅਦ 'ਚ ਖਾ ਲਾਂਗੇ ਜੀ। ਤੇ ਜੇ ਕੋਈ ਸਿਆਣਾ ਹੋਏਗਾ ਉਹ ਕਹਿੰਦਾ ਕੋਈ ਨਹੀਂ ਪੀ ਲਾਂਗੇ ਜੀ, ਪਹਿਲਾਂ ਰੋਟੀ ਖਾ ਲੈਂਦੇ ਫਿਰ ਚਾਹ ਪੀ ਲਾਂਗੇ। ਚਾਹ ਫਿਰ ਵੀ ਨਹੀਂ ਮਾਈਨਸ ਕਰਨੀ, ਚਾਹ ਫਿਰ ਵੀ ਮਾਈਨਸ ਨਹੀਂ ਹੋਣੀ। ਅਸੀਂ ਸੁਣਦੇ ਹੁੰਦੇ ਸੀ ਬਚਪਨ 'ਚ ਕਿ ਅੰਗਰੇਜ਼ ਜਿੱਥੇ ਲੰਚ ਟਾਈਮ ਉਹਦਾ 12 ਵਜੇ ਨੇ, ਜਿੱਥੇ ਹੋਗਾ ਉਹਨੇ ਲੰਚ ਕਰ ਲੈਣਾ, ਤੇ ਜੇ ਕੋਈ 1:30 ਵਜੇ 1 ਵਜੇ ਉਹਨੂੰ ਕੋਈ ਪੁੱਛਣਾ ਨਹੀਂ ਹੈ ਉਹਨਾਂ ਨੇ ਵੀ ਕੀ, ਉਹਨਾਂ ਨੂੰ ਪਤਾ ਵੀ ਹੋ ਗਿਆ। ਔਰ ਇਹ ਡਿਸਪਲਿਨ ਹੁੰਦਾ ਕੌਮਾਂ ਦਾ। ਸੋ ਸਾਡੇ ਤਾਂ ਐਨੀ ਟਾਈਮ ਇਜ਼ ਏ ਟੀ ਟਾਈਮ ਜੀ। ਇੰਡੀਆ ਵੈਸੇ ਇਕੱਲੇ ਇੰਡੀਆ ਦੇ ਹਵਾਲੇ ਨਾਲ ਨਹੀਂ, ਜਿਹੜੇ ਬਾਹਰ ਵੀ ਅਸੀਂ ਬੈਠੇ ਅਸੀਂ ਵੀ ਇਹੀ ਕੁਛ ਕਰਦੇ ਹਾਂ। India is a country where bail is an application form to change facts. India is a country where bail is an application form to change facts. ਹੁਣ ਬੇਲ ਕੀ ਹੁੰਦੀ ਹੈ? ਜ਼ਮਾਨਤ, ਇੱਥੇ ਬੌਂਡ ਕਹਿੰਦੇ ਨੇ ਜੀ। ਕਿ ਵੀ ਹੁਣ ਤੁਹਾਨੂੰ ਚਾਰਜ ਕੀਤਾ ਹੋਇਆ ਔਰ ਤੁਸੀਂ ਜਿਹੜਾ ਉਹ ਤੱਥਾਂ ਨੂੰ ਬਦਲ ਕੇ ਉਹਦੇ ਤੇ ਕਹਿ ਰਹੇ ਨੇ ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ, ਔਰ ਤੁਸੀਂ ਸ਼ੋਰਟੀ ਦਿੰਦੇ ਹੋ ਕਿ ਜੀ ਇੰਨੇ 1000 ਅਸੀਂ ਦੇ ਕੇ ਛਡਾ ਲਿਆਂਦਾ ਜੀ ਬੰਦਾ। ਕਈਆਂ ਦਾ ਤਾਂ ਹੁੰਦਾ ਜੀ ਬੰਦਾ ਸਾਡਾ ਚੱਕ ਲਿਆ, ਅਸੀਂ ਸੂਰਜ ਛੁਪਣ ਤੋਂ ਪਹਿਲਾਂ ਜਿਹੜਾ ਉਹ ਛਡਾ ਕੇ ਲਿਆਉਣਾ, ਫਿਰ ਦੂਜਿਆਂ ਨੂੰ ਕਹਿਣਗੇ ਦੇਖੋ ਜੀ ਛਡਾ ਲਿਆ, ਕਿਉਂਕਿ ਚੇਂਜ ਦਾ ਫੈਕਟਸ ਹੋ ਗਈ ਜ਼ਮਾਨਤ ਜੀ। ਹੀਅਰ ਗੌਸਿਪਸ ਆਰ ਸਵੀਟਰ ਦੈਨ ਟਰੂਥ ਐਂਡ ਰਿਐਲਿਟੀ। ਹੈ ਹੀ ਗਪੌੜ ਸੰਖ ਹੈ, ਸਾਰਾ ਕਲਚਰ ਹੀ ਗਪੌੜ, ਸਵੇਰ ਤੋਂ ਸ਼ਾਮ ਤੋਂ ਮਿੱਠਾ ਹੀ ਹੋਣਾ ਜੀ ਜੀ। ਸਾਰਾ ਦਿਨ ਕਿੱਥੇ ਵੀ ਜਿਹੜਾ ਵੀ ਤੁਹਾਨੂੰ ਮਿਲਣ ਵੀ ਆਏਗਾ ਕਹਿੰਦਾ ਵੈਸੇ ਤਾਂ ਕੋਈ ਕੰਮ ਨਹੀਂ, ਮੈਂ ਕਿਹਾ ਗੱਪਸ਼ਪ ਮਾਰ ਆਈ ਹੈ ਕਿ ਵੀ ਇਹ ਸਾਰਾ ਜਿਹੜਾ ਗੌਸਿਪ ਕਲਚਰ ਹੈ ਉਹਨੂੰ ਕਹਿੰਦੇ ਜੇ ਵਨ ਲਾਈਨਰ ਦੇਣਾ ਹੋਏ ਤਾਂ ਹੈ ਹੀ ਗੌਸਿਪ ਕਲਚਰ, ਐਂਡ ਦੈਟ ਇਜ਼ ਸਵੀਟਰ ਦੈਨ ਟਰੂਥ ਐਂਡ ਰਿਐਲਿਟੀ। ਇੰਡੀਆ ਇਜ਼ ਆਲਵੇਜ਼ ਔਨ ਲਿਸਟ ਆਫ ਡਿਵੈਲਪਿੰਗ ਕੰਟਰੀਜ਼। ਹੁਣ ਇਹਨਾਂ ਨੇ 3 ਕੈਟਾਗਰੀਜ਼ ਜਦੋਂ ਇਹ ਬਾਹਰਲੇ ਕਰਦੇ ਨੇ, ਡਿਵੈਲਪਡ ਕੰਟਰੀਜ਼, ਡਿਵੈਲਪਿੰਗ ਕੰਟਰੀਜ਼ ਐਂਡ ਅੰਡਰ ਡਿਵੈਲਪਡ ਕੰਟਰੀਜ਼। ਉਹ ਕਹਿੰਦੇ ਨੇ ਵੀ ਭਾਰਤ 67 ਸਾਲ ਹੋ ਗਏ, ਜਦੋਂ ਦੇਖ ਲਓ ਡਿਵੈਲਪਿੰਗ ਹੀ ਹੈ, ਇਹਨਾਂ ਨੇ ਡਿਵੈਲਪ ਨਹੀਂ ਹੋਣਾ। ਇਹ ਉਹੀ ਹੈ ਕਿ ਅੰਡਰ ਕੰਸਟਰਕਸ਼ਨ, ਸੜਕਾਂ ਟੁੱਟੀਆਂ ਰਹਿਣਗੀਆਂ, ਇੱਕ ਤੇ ਲੇਬਲ ਅੰਡਰ ਰਿਪੇਅਰ ਲੱਗਾ, ਇੱਕ ਤੇ ਅੰਡਰ ਕੰਸਟਰਕਸ਼ਨ ਲੱਗਾ, ਇਹਨਾਂ ਨੇ ਡਿਵੈਲਪਿੰਗ ਹੀ ਰਹਿਣਾ। everything will be all right in the end, and if it's not all right then it's not yet the end. ਕਹਿੰਦੇ ਫਿਕਰ ਨਾ ਕਰੋ ਜੀ, ਸਭ ਠੀਕ ਹੋਏਗਾ, ਸਭ ਠੀਕ ਹੋਏਗਾ। ਤੇ ਕਹਿੰਦੇ ਜੇ ਠੀਕ ਨਾ ਹੋਏ, ਲੱਗਦੇ ਕਈ ਦਹਾਕੇ ਲੰਘ ਗਏ, ਕਹਿੰਦੇ ਅਜੇ ਕਿਹੜਾ ਮੁੱਕ ਗਿਆ ਟਾਈਮ, ਹੋ ਜਾਏਗਾ ਠੀਕ, ਬਸ ਇਨਸਾਫ ਮਿਲ ਜਾਏਗਾ ਤੁਹਾਨੂੰ। 30 ਸਾਲ ਸਾਨੂੰ ਉਡੀਕਦੇ ਹੋ ਗਏ, ਮਿਲ ਜਾਏਗਾ ਜੀ ਇਨਸਾਫ ਜੀ ਜੀ। ਇੰਡੀਆ ਇਜ਼ ਏ ਕੰਟਰੀ ਵੇਅਰ ਯੂ ਕੈਨ ਫੀਲ ਕਰਪਸ਼ਨ right from medical capsules to space capsules। ਬਿਲਕੁਲ ਠੀਕ ਹੈ। ਹੁਣ ਉਹ ਜਿਹੜੀ ਸਪੇਸ ਜਾਂਦੇ ਉਹਨੂੰ ਵੀ ਕੈਪਸੂਲ ਕਹਿੰਦੇ ਨੇ, ਸਪੇਸ ਕੈਪ।
ਮੈਡੀਕਲ ਕੈਪਸੂਲ ਦਾ ਅਸੀਂ ਜ਼ਿਕਰ ਕੀਤਾ ਹੈ ਕਿ ਵੀ 90% ਜਾਲੀ। ਸੋ ਕਹਿੰਦਾ ਵੀ ਇਹ ਇਕੱਲਾ ਇਹ ਮੈਡੀਕਲ ਕੈਪਸੂਲ 'ਚ ਨਹੀਂ, ਜਿਹੜੇ ਸਪੇਸ ਕੈਪਸੂਲ ਜਾਂ ਉਹ 'ਚ ਵੀ ਕਰਪਸ਼ਨ, ਉਹ ਵੀ ਚੋਰ ਪਤਾ ਨਹੀਂ ਕੀ ਮਟੀਰੀਅਲ ਹੈ ਸਪੇਸ 'ਚ ਕਿੱਥੇ ਉੱਡ ਜਾਂਦੇ ਨੇ ਜਾ ਕੇ, ਕੀ ਉਹਦੇ 'ਚ ਪਾਇਆ ਹੁੰਦਾ ਹੈ, ਕਲੇਮ ਕੀ ਕੀਤਾ ਹੁੰਦਾ ਹੈ, ਪੈਸੇ ਕਿਹਦੇ ਡਰਾ ਕੀਤੇ ਹੁੰਦੇ ਨੇ ਜੀ। This is a country which is destroying its present for the sake of peaceful future। ਹੁਣ ਤੁਸੀਂ ਬਹੁਤ ਸਾਰੇ ਕਹਿਣਗੇ ਮਿਹਨਤ ਕਰ ਲਓ ਜੀ, ਬੁਢਾਪੇ 'ਚ ਕੰਮ ਆਏਗੀ। ਬੁਢਾਪੇ ਕਿ ਤੁਸੀਂ ਹੁਣ ਬੈਲੈਂਸ ਨਹੀਂ ਰੱਖੋਗੇ ਜਾਂ ਆਪਣਾ ਨਹੀਂ ਕਰੋਗੇ ਉਸ ਫਿਊਚਰ ਲਈ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਜਿਹੜਾ ਤੁਹਾਡੇ ਹੱਥ 'ਚ ਹੈ ਪ੍ਰੈਜ਼ੈਂਟ, ਉਹਨੂੰ ਅਸੀਂ ਜਿਹੜਾ ਹੈ ਉਹ ਸਾਵਾਂ ਜਾਂ ਖੁਸ਼ਹਾਲ ਜਾਂ ਇੰਜੋਏਬਲ ਨਹੀਂ ਬਣਾਉਂਦੇ। ਅਸੀਂ ਕਿਸੇ ਕਲਪਤ ਭਵਿੱਖ ਦੇ ਫੀਅਰ ਦੇ ਥੱਲੇ ਪ੍ਰੈਜ਼ੈਂਟ ਨੂੰ ਨਰਕ ਬਣਾ ਕੇ ਦੌੜ ਰਹੇ ਹੁੰਦੇ ਆ ਜੀ। ਸਾਡਾ ਭਵਿੱਖ ਸੁਰੱਖਿਅਤ ਹੈ ਤੇ ਅੱਗੇ ਜਾ ਕੇ ਕੀ ਨਿਕਲਣਾ ਹੁੰਦਾ? ਕੁਝ ਵੀ ਨਹੀਂ। India is a chariot being driven by 29 different horses, with each one of them pulling the chariot in a unique direction। ਹੁਣ ਭਾਰਤ ਦੀਆਂ 29 ਸਟੇਟਾਂ ਨੇ। ਹੁਣ ਰੱਥ ਜਿਹੜਾ ਹੁੰਦਾ ਹੈ ਉਸ ਨੂੰ ਅੱਗੋਂ ਘੋੜੇ ਖਿੱਚਦੇ ਨੇ ਇੱਕ ਡਾਇਰੈਕਸ਼ਨ। ਅਮਰੀਕਾ 'ਚ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ 9 cats tied by the tail। ਹੁਣ 9 ਬਿੱਲੀਆਂ ਜਿਹੜੀਆਂ ਜਾਂ ਉਹਨਾਂ ਦੀਆਂ ਪੂੰਛਾਂ ਬੰਨ੍ਹ ਦਿਓ ਤਾਂ ਕਿਹੜੀ ਡਾਇਰੈਕਸ਼ਨ 'ਚ? ਸਭ ਆਪਣੀਆਂ ਖਿੱਚ ਰਿਹਾ ਹੁੰਦਾ ਵੀ 9 cats tied with their tails। ਕਿ ਇੰਡੀਆ ਜਿਹੜਾ ਹੈ ਉਹਦੇ 'ਚ ਕਿਸੇ ਦਾ ਕੋਈ ਇੱਕ ਨਹੀਂ ਹੈ ਏਜੰਡਾ। 29 ਸਟੇਟਾਂ ਜਿਹੜੀਆਂ ਨੇ ਉਹ ਸਾਰੀਆਂ ਬੰਨੀਆਂ ਹੋਈਆਂ ਇੱਕ ਦੂਜੇ ਦੇ ਨਾਲ, ਸਾਰੇ ਆਪੋ ਆਪਣੀ ਡਾਇਰੈਕਸ਼ਨਾਂ 'ਚ ਬਿੱਲੀਆਂ ਜਿਵੇਂ ਖਿੱਚ ਰਹੀਆਂ ਨੇ ਇਵੇਂ ਉਹ ਇੰਡੀਆ ਇਜ਼ ਅ ਚੈਰੀਅਟ ਬੀਇੰਗ ਡਰਿਵਨ ਬਾਈ 29 ਡਿਫਰੈਂਟ ਹਾਰਸਸ। 29 ਘੋੜੇ ਅੱਡ ਅੱਡ ਨੇ with each one of them pulling the chariot in a unique direction। ਆਪੋ ਆਪਣੇ ਖਿੱਚ ਰਹੇ ਨੇ ਤੇ ਜਾ ਕਿਤੇ ਵੀ ਨਹੀਂ ਰਿਹਾ, ਉੱਥੇ ਹੀ ਘੁੰਮ ਰਹੇ। China is a melting pot in which differences disappear, while India is a salad ball in which the constituents retain their identity। ਹੁਣ ਚਾਈਨਾ ਦੇ ਵਿੱਚ ਵੀ ਸੈਂਕੜਿਆਂ ਉਹਨਾਂ ਦੇ ਸਟੇਟਾਂ ਸੀ, ਡਜ਼ਨਸ ਆਫ ਉਹਨਾਂ ਦੇ ਜਿਹੜੇ ਨੇ ਡਾਇਲੈਕਟ ਸੀ। ਉਹਨਾਂ ਨੇ ਮੈਂਡਰੀਨ ਇੱਕ ਸਟੈਂਡਰਡ ਲੈਂਗੁਏਜ ਬਣਾਈ ਔਰ ਚਾਈਨੀਜ਼ ਐਜ਼ ਅ ਪੀਪਲ ਉਹਨਾਂ ਨੇ ਬਾਰਿੰਗ ਇੱਕ ਦੋ ਸੂਬਿਆਂ ਨੂੰ ਛੱਡ ਕੇ ਬਾਕੀ ਉਹਨਾਂ ਦੀ ਇੱਕ ਟੁਗੈਦਰਨੈਸ ਹੈ। ਤੇ ਇੱਥੇ ਜਿਹੜੀ ਹੈ ਉਹ ਅਜੇ ਤੱਕ ਵੀ ਬੰਗਾਲੀ ਹੈ, ਮਦਰਾਸੀ ਹੈ, ਕਿਉਂਕਿ ਇੰਡੀਆ ਹੈ ਹੀ ਨਹੀਂ। ਚਾਈਨਾ ਹੈਜ਼ ਬਿਨ ਲਾਈਕ ਦੈਟ। ਉਹਨਾਂ ਦੀ ਜਿਹੜੀ ਸਿਵਲਾਈਜੇਸ਼ਨ ਭਾਵੇਂ ਡਾਇਲੈਕਟ ਵੱਖਰੇ ਸੀ, ਕੋਈ ਹੋਰ ਸੀ, ਬਟ ਸਟਿਲ ਉਹਨਾਂ ਦਾ ਪ੍ਰਾਈਡ ਚਾਈਨੀਜ਼ ਹੋਣ 'ਚ ਸੀ। ਇੰਡੀਆ 'ਚ ਤਾਂ ਕਦੇ ਕੋਈ ਐਸਾ ਹੋਇਆ ਹੀ ਨਹੀਂ ਕਿ ਕੋਈ ਇੰਡੀਅਨ ਪ੍ਰਾਈਡ ਕਦੇ ਹੁਣੇ ਹੀ ਹੈ ਕਰੰਟ ਕਲਪਤ ਐਜ਼ ਮਚ ਏ ਕੰਟਰੀ ਐਜ਼ ਐਨ ਇਕੁਏਟਰ, ਜਿਵੇਂ ਚਰਚਲ ਨੇ ਕਿਹਾ। ਔਰ ਫਾਈਨਲੀ ਜਿਹੜਾ ਹੁਣ ਅਖੀਰਲਾ ਇਹਨਾਂ ਦਾ ਇਨ ਇੰਡੀਆ, you don't drive on the left of the road, you drive on what is left on the road। ਹੁਣ ਹੁੰਦਾ ਨਾ ਉੱਥੇ ਡਰਾਈਵ ਲੈਫਟ ਹੈ, ਇੱਥੇ ਡਰਾਈਵ ਰਾਈਟ ਹੈ। ਉਹ ਕਹਿੰਦੇ ਵੀ ਉੱਥੇ ਤੁਸੀਂ ਖੱਬੇ ਤੇ ਨਹੀਂ ਚਲਾਉਂਦੇ, ਉਹ ਸੜਕ ਤਾਂ ਪਹਿਲਾਂ ਹੀ ਭਰੀ ਹੁੰਦੀ ਹੈ, ਉੱਥੇ ਤੁਸੀਂ ਚਲਾਉਂਦੇ ਹੋ ਵਟ ਇਜ਼ ਲੈਫਟ ਆਫ ਦਾ ਰੋਡ। ਤੁਸੀਂ ਬਚ ਬਚਾ ਕੇ ਜਾਗ ਰਹੇ ਹੋ ਵੀ ਵਿੱਚੋਂ ਕਿੱਥੋਂ ਕੱਢ ਰਹੇ ਹੋ, ਤੁਸੀਂ ਕਰ ਰਹੇ ਹੋ ਘੂੰ ਕਰਕੇ ਤੁਹਾਡੇ ਲਾਗਿਓਂ ਦੀ ਲੰਘ ਜਾਂਦਾ, ਤੁਸੀਂ ਬਚ ਬਚਾ ਕੇ। ਸੋ ਇਨ ਇੰਡੀਆ ਯੂ ਡੋਂਟ ਡਰਾਈਵ ਔਨ ਦਾ ਲੈਫਟ ਆਫ ਦਾ ਰੋਡ, you drive on what is left on the road। ਜੀ ਸੋ ਇਹਦੇ ਨਾਲ ਅਸੀਂ ਇਸ ਦਾ ਜਿਹੜਾ ਉਹ ਭੋਗ ਪਾਉਂਦੇ ਜੀ। ਲੇਕਿਨ ਅਸੀਂ ਇਹ ਜਿਹੜਾ ਕਿਉਂਕਿ ਇਹਦੀ ਪਪੂਲੈਰਿਟੀ ਇੰਨੀ ਜ਼ਿਆਦਾ ਹੋਈ ਹੈ ਔਰ ਹਰ ਇੱਕ ਦਾ ਐਕਸਪੀਰੀਅੰਸ ਹੈ। ਉਪਜੀਤ ਸਿੰਘ ਹੋਰਾਂ ਨੇ ਸਿਡਨੀ ਤੋਂ ਵੀ ਦੇਖੋ ਹੌਲੀ ਆਣੇ ਸ਼ੁਰੂ ਹੋਏ ਨੇ ਸਾਨੂੰ। ਸੋ ਅਸੀਂ ਵੈਲਕਮ ਕਰਾਂਗੇ ਜੀ। ਇਹ ਅਸੀਂ ਜਿਹੜਾ ਚੈਪਟਰ ਹੈ ਇਹ 100 ਵਾਲਾ ਮੁਕਾਇਆ, ਪਰ ਵੈਸੇ ਨਹੀਂ ਮੁਕਾਇਆ ਹੈ, ਇਹਨੂੰ ਖੁੱਲਾ ਰੱਖਾਂਗੇ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵੀਅਰਸ ਦਿਸ ਸਨ ਐਸਨਾ ਬੈਨੇਰਾ। ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।